ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ ਯੂਟਿਊਬ ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸੋਤਿਓ ਅੱਜ ਫਰਵਰੀ ਦੀ 14 ਤਰੀਕ ਆ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਟਰਨੀ ਜੇ ਟਰਕੀਆਣਾ 415-909-0503 ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ ਪ੍ਰਿਤਪਾਲ ਸਿੰਘ ਸਿੱਧੂ ਫ੍ਰੈਸਨੋ ਸਰਬਜੀਤ ਸਿੰਘ ਧੂਰ ਨਿਊ ਜਰਸੀ ਹਰਿੰਦਰ ਪੀਨ ਸੈਨ ਹੋਜ਼ੇ ਮਨਜੀਤ ਸਿੰਘ ਫਰੀਮੌਂਟ ਸਰਬਜੀਤ ਸਿੰਘ ਕੁਲਵਿੰਦਰ ਧੂਰ ਤੇ ਸੁਰਜੀਤ ਚਾਹਲ ਯੂਬਾ ਸਿਟੀ ਗੁਰਦੇਵ ਸਿੰਘ ਸੋਹਲ ਐਂਟੀਲੋਪ ਸਰਬਜੀਤ ਸਿੰਘ ਐਲਕੋ ਨਵਾਡਾ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ ਸਭ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਰੋਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਕਿ ਸਵੇਰੇ ਵੀ ਤੇ ਦੁਪਹਿਰੇ ਵੀ ਜੋ ਕੁਝ ਸਮਾਂ ਪਹਿਲਾਂ ਆਪਣੇ ਪੰਜਾਬੀ ਮੂਲ ਦੇ 4 ਜਣੇ ਜਿਹੜੇ ਆਪਣੇ ਪੰਜਾਬੀ ਸੀਗੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਮਰਸਡ ਦੇ ਵਿੱਚ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ 2 ਲੋਕ ਅਰੈਸਟ ਕੀਤੇ ਗਏ ਸੀ ਇੱਕ ਓਜ਼ੇ ਸਲਗਾਡੋ ਤੇ ਸਲਗਾਡੋ ਜੀ ਤੇ ਅਲਬਰਟੋ ਸਲਗਾਡੋ ਸੋ ਇੱਕ ਜਾਣੇ ਨੂੰ ਸਜ਼ਾ ਹੋਈ ਆ ਉਹ ਸਵੇਰੇ ਤੁਸੀਂ ਰਾਜਕਨਵੀਰ ਹੋਣਾ ਤੋਂ ਲਾਈਵ ਉੱਥੋਂ ਵੀ ਦੇਖਿਆ ਸੀ ਦੁਪਹਿਰੇ ਵੀ ਸ਼ੋਅ ਕੀਤਾ ਸੀ ਸੋ ਜਿਹੜੇ ਸਰੋਤਿਆਂ ਨੂੰ ਨਹੀਂ ਪਤਾ ਉਹ ਥੋੜਾ ਜਿਹਾ ਸ਼ਾਰਟ ਚ ਦੱਸ ਦਿਓ ਜੀ ਬਿਲਕੁਲ ਹਰਜੋਤ ਸਿੰਘ ਜੀ ਅਲਬਰਟੋ ਸਲਗਾਡੋ ਜਿਹੜਾ ਮੁੱਖ ਦੋਸ਼ੀ ਆ ਜਿਹਨੇ ਕਤਲ ਕੀਤਾ ਉਹਦਾ ਉਹ ਭਰਾ ਆ ਇਸ ਦੇ ਉੱਤੇ 3 ਵੱਖ-ਵੱਖ ਚਾਰਜਸ ਸੀ ਤਿੰਨਾਂ ਚਾਰਜਸ ਦੇ ਵਿੱਚ ਇਸ ਨੂੰ ਸਜ਼ਾ ਸੁਣਾਈ ਗਈ ਆ ਸੋ 2 ਚਾਰਜਸ ਦੇ ਵਿੱਚ 3-3 ਸਾਲ ਦੀ ਤੇ ਇੱਕ ਦੇ ਵਿੱਚ 8 ਮਹੀਨੇ ਦੀ ਸਜ਼ਾ ਸੋ ਕੁੱਲ ਮਿਲਾ ਕੇ ਇਸ ਨੂੰ ਹੁਣ 3 ਸਾਲ ਤੇ 8 ਮਹੀਨੇ ਦੀ ਸਜ਼ਾ ਸੁਣਾਈ ਗਈ ਹੈਗੀ ਆ ਇਸ ਦੇ ਉੱਤੇ ਦੋਸ਼ ਸੀਗੇ ਵੀ ਇਸ ਨੇ ਆਰਸਨ ਦੇ ਵਿੱਚ ਜਿਹੜੀ ਚੋਰੀ ਚਕਾਰੀ ਕਰਨ ਦੇ ਵਿੱਚ ਬਰਗਲਰੀ ਦੇ ਵਿੱਚ ਕਨਸਪੀਰੇਸੀ ਦੇ ਵਿੱਚ ਤੇ ਐਕਸੈਸਰੀ ਆਫਟਰ ਦਾ ਫੈਕਟ ਵੀ ਕਤਲ ਦੇ ਵਿੱਚ ਕਿਡਨੈਪਿੰਗ ਦੇ ਵਿੱਚ ਜਿਹੜੀ ਉਸ ਦੀ ਮਦਦ ਕੀਤੀ ਆ ਸੋ ਕੁੱਲ ਇਸ ਨੂੰ 3 ਸਾਲ 8 ਮਹੀਨੇ ਦੀ ਸਜ਼ਾ ਸੁਣਾਈ ਗਈ ਆ ਜਿਸ ਦੇ ਉੱਤੇ ਪਰਿਵਾਰ ਨੇ ਸਜ਼ਾ ਦਾ ਸਵਾਗਤ ਤਾਂ ਕੀਤਾ ਪਰ ਨਾਲ ਉਹਨਾਂ ਨੇ ਇਤਰਾਜ਼ ਵੀ ਜਤਾਇਆ ਵੀ ਇਹ ਸਜ਼ਾ ਕਿਤੇ ਨਾ ਕਿਤੇ ਘੱਟ ਆ ਲੋਕਾਂ ਦੇ ਵਿੱਚ ਵੀ ਇਹ ਓਵਰਆਲ ਇਹੀ ਇਸ ਟਾਈਮ ਕਹਿ ਸਕਦੇ ਹਾਂ ਵੀ ਕਮੈਂਟ ਲੋਕਾਂ ਦੇ ਹੀ ਆ ਰਹੇ ਹੈਗੇ ਆ ਤੇ ਇਸ ਨੇ ਜਿੰਨਾ ਟਾਈਮ ਸਰਵ ਕੀਤਾ ਆ ਉਹ ਇਸ ਦੇ ਵਿੱਚ ਉਹ ਕਹਿੰਦੇ ਵੀ ਉੱਤੇ ਕ੍ਰੈਡਿਟ ਇਹਨੂੰ ਮਿਲ ਜਾਣਾ ਤਾਂ ਕੁੱਲ ਮਿਲਾ ਕੇ ਜੋ ਉੱਥੇ ਦੱਸਿਆ ਗਿਆ ਵੀ 22 ਮਹੀਨਿਆਂ ਬਾਅਦ ਅਲਬਰਟੋ ਸਲਗਾਡੋ ਇਹ ਜਿਹੜੀ ਸਜ਼ਾ ਆਪਣੀ ਉਹ ਪੂਰੀ ਕਰਕੇ ਜੇਲ੍ਹ ਚੋਂ ਬਾਹਰ ਆ ਸਕੇਗਾ ਸੋ ਇਹ ਜਿਹੜੀ ਲੇਟੈਸਟ ਇਸ ਦੇ ਵਿੱਚ ਅਪਡੇਟ ਆ ਹਸੂਸ ਸਲਗਾਡੋ ਦੀ ਹੁਣ ਅਗਲੀ ਤਰੀਕ 4 ਮਾਰਚ ਨੂੰ ਆਉਂਦੀ 4 ਮਾਰਚ ਨੂੰ ਜਿਹੜੀ ਉਹ ਰੱਖੀ ਗਈ ਆ ਸੋ ਉਸ ਦੇ ਵਿੱਚ ਪ੍ਰੀਲਿਮਿਨਰੀਜ਼ ਤੇ ਉਸ ਤੋਂ ਬਾਅਦ ਚ ਟ੍ਰਾਇਲ ਵਗੈਰਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜੋ ਕਨਵਿਕਟ ਹੁੰਦਾ ਆ ਸੈਂਟੈਂਸਿੰਗ ਵਗੈਰਾ ਫਿਰ ਉਸ ਤੋਂ ਬਾਅਦ ਦੇ ਵਿੱਚ ਕੀਤੀ ਜਾਵੇਗੀ ਜੀ ਅਗਲੀ ਖਬਰ ਵੱਲ ਚਲੀਏ ਕੈਂਸਸ ਸਿਟੀ ਦੇ ਵਿੱਚ ਅੱਜ ਸ਼ੂਟਿੰਗ ਹੋਈ ਆ ਕਿਉਂਕਿ ਉੱਥੇ ਜੋ ਸੁਪਰਬਾਲ ਦੀ ਟੀਮ ਜੋ ਜਿੱਤ ਕੇ ਗਈ ਸੀ ਉਹਨਾਂ ਦੀ ਪਰੇਡ ਚੱਲ ਰਹੀ ਸੀ ਉਸ ਪਰੇਡ ਦੇ ਵਿੱਚ ਕਿਸੇ ਜੋ ਬੇਵਕੂਫ ਬੰਦੇ ਆ ਉਹਨਾਂ ਨੇ ਗੋਲੀਆਂ ਚਲਾਤੀਆਂ ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋਈ ਆ ਤੇ 8 ਜਾਣੇ ਫੱਟੜ ਵੀ ਹੋਏ ਹੈਗੇ ਆ 3 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਆ ਕੈਂਸਸ ਸਿਟੀ ਚੀਫਸ ਦਾ ਜੋ ਸੁਪਰਬਾਲ ਦੀ ਵਿਕਟਰੀ ਪਰੇਡ ਸੀ ਉਸ ਦੇ ਦੌਰਾਨ ਇਹ ਸਾਰਾ ਕੁਝ ਵਾਪਰਿਆ ਸੋ ਸ਼ੂਟਿੰਗ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜੀ ਆ ਨੱਠ ਭੱਜ ਬਹੁਤ ਹੋ ਗਈ ਤੇ 800 ਤੋਂ ਵੱਧ ਲਾ ਇਨਫੋਰਸਮੈਂਟ ਦੇ ਜੋ ਆਫੀਸਰਸ ਆ ਉਹ ਵੀ ਉੱਥੇ ਪ੍ਰੈਜ਼ੈਂਟ ਸੀ ਫਿਰ ਵੀ ਦੇਖੋ ਇਦਾਂ ਦੀ ਜਿਹੜੀ ਹਰਕਤ ਆ ਉਹ ਇਸ ਪਰੇਡ ਦੇ ਦੌਰਾਨ ਵਾਪਰੀ ਜੀ ਬਿਲਕੁਲ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਇਹ ਇੱਕ ਮਾੜੀ ਖਬਰ ਆ ਰਹੀ ਆ ਵਾਲਮਾਰਟ ਦੇ ਵਿੱਚੋਂ ਇੱਕ ਵਾਲਮਾਰਟ ਦੇ ਵਿੱਚ ਕਹਿੰਦੇ ਫੈਂਡਰ ਬੈਂਡਰ ਹੋਇਆ ਗੱਡੀਆਂ ਦਾ ਆਪਸ ਦੇ ਵਿੱਚ ਮਾੜਾ ਮੋਟਾ ਕਿਤੇ ਲੱਗ ਜਾਂਦੀਆਂ ਆ ਪਰ ਇਹ ਫੈਂਡਰ ਬੈਂਡਰ ਸੈਨ ਬਰਨਾਰਡਿਨੋ ਕਾਉਂਟੀ ਦੇ ਵਿੱਚ ਇਵੈਂਚੁਅਲੀ ਕਤਲ ਦੇ ਵਿੱਚ ਜਾ ਤਬਦੀਲ ਹੋਇਆ 5 ਫਰਵਰੀ ਦੀ ਇਹ ਘਟਨਾ ਦੱਸੀ ਜਾਂਦੀ ਹੈ ਜੋਨਥਨ ਮੌਕ 59 ਸਾਲਾਂ ਦਾ ਕਹਿੰਦੇ ਵੀ ਵਾਲਮਾਰਟ ਦੇ ਵਿੱਚ ਉਹ ਗਿਆ ਸੀ ਜਿਹੜਾ ਹਾਈਲੈਂਡ ਦੇ ਉੱਤੇ ਆ ਉੱਥੇ ਇੱਕ ਓਪਨ ਸਪਾਟ ਦੇ ਵਿੱਚ ਪਾਰਕ ਕਰਨ ਲੱਗਿਆ ਦੂਜੇ ਪਾਸੋਂ ਇੱਕ ਜਿਹੜੀ ਆ ਰਹੀ ਗੱਡੀ ਉਹਦੇ ਨਾਲ ਥੋੜੀ ਜਿਹੀ ਲੱਗ ਗਈ ਉਹ ਬੀਬੀ ਨੂੰ ਉਹ ਇੱਕ ਬੀਬੀ ਜਿਹੜੀ ਉਹ ਗੱਡੀ ਚਲਾ ਰਹੀ ਸੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਤੂੰ ਮੈਂ ਇੰਨੀ ਕੁ ਜ਼ਿਆਦਾ ਵੱਧ ਗਈ ਵੀ ਇਸ ਦੇ ਉੱਤੇ
ਬੰਦੇ ਦੇ ਉੱਤੇ ਜਿਹੜੀ ਉਹ ਗੋਲੀ ਚਲਾ ਦਿੱਤੀ ਗਈ ਤੇ ਇਸ ਦੀ ਜਿਹੜੀ ਉੱਥੇ ਮੌਤ ਹੋ ਗਈ। ਬਾਅਦ ਦੇ ਵਿੱਚ ਦੱਸਿਆ ਗਿਆ ਆ ਵੀ ਗੋਲੀ ਚਲਾਉਣ ਵਾਲੀ ਸ਼ਾਂਟੀਸ ਨੌਰਟਨ 36 ਸਾਲਾਂ ਦੀ ਸੀਗੀ। ਉਸ ਨੂੰ ਬਾਅਦ ਦੇ ਵਿੱਚ ਆਇਡੈਂਟੀਫਾਈ ਕਰ ਲਿਆ ਗਿਆ ਹੈਗਾ ਆ। ਸੋ ਆਇਡੈਂਟੀਫਾਈ ਕਰਕੇ ਬਾਅਦ 'ਚ ਗ੍ਰਿਫਤਾਰ ਵੀ ਕੀਤਾ ਗਿਆ। ਵੀ ਕਹਿੰਦੇ ਵੀ ਸਿਰ ਦੇ ਵਿੱਚ ਇਸ ਦੀ ਗੋਲੀ ਲੱਗੀ ਸੀ ਤੇ ਮੌਕੇ ਤੇ ਹੀ ਇਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ ਸੀ। ਅੱਜ ਕੱਲ੍ਹ ਕੌਣ ਕਿੱਦਾਂ ਆ, ਇਕੱਲੇ ਬੰਦੇ ਨਹੀਂ, ਬੁੜੀਆਂ ਵੀ, ਸਾਰੇ ਕੁ ਜਾਣੇ ਜਿੱਦਾਂ ਇੱਦਾਂ ਲੱਗਦਾ ਵੀ ਕਮਲੇ ਹੋਏ ਤੁਰੇ ਫਿਰਦੇ ਆ। ਇੱਕ ਛੋਟਾ ਜਿਹਾ ਕਹਿੰਦੇ ਫੈਂਡਰ ਬੈਂਡਰ ਆ ਇਸ ਬੰਦੇ ਦੇ ਲਈ, ਜੋ ਕਿ ਗ੍ਰੈਂਡਫਾਦਰ ਸੀਗਾ, ਉਸ ਦੀ ਮੌਤ ਦੇ ਵਿੱਚ ਤਬਦੀਲ ਹੋ ਗਿਆ। ਜੀ, ਸੋ ਲੋਕਾਂ ਦੇ ਕੋਲ ਟੈਂਪਰ ਬਹੁਤ ਲੂਜ਼ ਛੇਤੀ ਕਰ ਜਾਂਦੇ ਆ, ਸੋ ਸਾਰੇ ਧਿਆਨ ਦੇ ਨਾਲ ਹੀ ਰਹੋ। ਏਦਾਂ ਦਾ ਜਿਹੜਾ ਹਾਲ ਆ ਅੱਜ ਕੱਲ੍ਹ ਅਮਰੀਕਾ ਦੇ ਵਿੱਚ ਚੱਲ ਰਿਹਾ ਹੈਗਾ। ਅਗਲੀ ਖਬਰ ਵੱਲ ਚੱਲੀਏ ਤੇ ਸੈਨੋਜ਼ੇ ਸਿਟੀ ਦੇ ਵਿੱਚ ਇੱਕ ਪਾਇਲਟ ਪ੍ਰੋਗਰਾਮ ਚੱਲਣ ਜਾ ਰਿਹਾ, ਜਿਹਦੇ ਵਿੱਚ ਉਹ ਸਿਕਿਉਰਿਟੀ ਕੈਮਰਾਜ਼ ਜੋ ਬਿਜ਼ਨਸ ਦੇ ਹੌਟ ਸਪੌਟਸ ਆ ਉਹਨਾਂ ਦੇ ਉੱਤੇ ਲਾਉਣ ਜਾ ਰਹੇ ਹੈਗੇ ਆ। ਸੋ ਕ੍ਰਾਈਮ ਨੂੰ ਘਟਾਉਣ ਦੇ ਲਈ ਜਿਹੜਾ ਸੈਨੋਜ਼ੇ ਦਾ ਮੇਅਰ ਆ ਉਹ ਕਾਫੀ ਜ਼ਿਆਦਾ ਹੁਣ ਅਗਰੈਸਿਵ ਹੋਇਆ ਆ। ਈਵਨ ਹੋਮਲੈਸ ਦੀਆਂ ਜੋ ਕੰਪਾਰਟਮੈਂਟ ਸੀਗੀਆਂ ਉੱਥੇ 87 ਦੇ ਹਾਈਵੇ ਦੇ ਲਾਗੇ ਤੇ ਨਾਲ ਗੋਡਾਲੂਪੇ ਰਿਵਰ ਦੇ ਵਿੱਚ, ਰਿਵਰ ਜਿਹੜਾ ਆ ਉਹਦੇ ਨਾਲ ਨਾਲ ਉਹ ਸਾਰੀਆਂ ਉਠਾਈਆਂ ਗਈਆਂ ਹੈਗੀਆਂ। ਹੁਣ ਮੈਟ ਮਹਾਨ ਤੇ ਪੁਲਿਸ ਚੀਫ ਟੋਨੀ ਮਾਟਾ ਜੋ ਆ ਉਹ ਕਹਿ ਰਹੇ ਵੀ ਅਸੀਂ ਪਾਇਲਟ ਪ੍ਰੋਗਰਾਮ ਲਾਉਣ ਜਾ ਰਹੇ ਹਾਂ, ਜਿਹਦੇ ਨਾਲ 50 ਤੋਂ ਵੱਧ ਸਿਸਟਮ ਛੋਟੇ ਬਿਜ਼ਨਸਾਂ ਤੇ ਲਾਏ ਜਾਊਗੇ। $75,000 ਤੋਂ ਵੱਧ ਖਰਚਾ ਕੀਤਾ ਜਾਊਗਾ। ਸੋ ਤਾਂ ਕਿ ਜਿਹੜੇ ਸਮੈਸ਼ ਐਂਡ ਗ੍ਰੈਬ ਹੁੰਦਾ ਆ, ਕਿਸੇ ਤਰ੍ਹਾਂ ਦੀ ਰੋਬਰੀਜ਼ ਹੁੰਦੀ ਆ, ਉਹਨਾਂ ਨੂੰ ਉਹ ਡਾਇਰੈਕਟਲੀ ਜੋ ਆ ਉਹਨਾਂ ਨੂੰ ਵਾਚ ਕਰ ਸਕਣ, ਤਾਂ ਕਿ ਲੋਕ ਡਰਨ ਵੀ ਇਹ ਹੁਣ ਜਿਹੜੇ ਕੈਮਰੇ ਆ ਲਾਈਵ ਇਹ ਪੁਲਿਸ ਵਾਲੇ ਦੇਖ ਰਹੇ ਹੈਗੇ ਆ। ਸੈਨੋਜ਼ੇ ਕ੍ਰਾਈਮ ਪ੍ਰੀਵੈਂਸ਼ਨ ਯੂਨਿਟ ਜੋ ਆ ਉਹ ਇਸ ਨੂੰ ਮੋਨੀਟਰ ਕਰੇਗਾ। ਜੀ, ਬੀਤੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਨੇ ਓਕਲੈਂਡ ਦੇ ਵਿੱਚ ਕਈ ਜਿਹੜੇ ਆ 100 ਤੋਂ ਵੱਧ CHP ਵਾਲੇ ਤੈਨਾਤ ਜਿਹੜੇ ਉਹ ਕੀਤੇ ਸੀ। ਪਿਛਲੇ ਕੁਝ ਦਿਨਾਂ ਦੇ ਵਿੱਚ ਕਹਿੰਦੇ 71 ਜਾਣਿਆਂ ਨੂੰ ਉਹਨਾਂ ਨੇ ਉੱਥੇ ਗ੍ਰਿਫਤਾਰ ਕੀਤਾ ਹੈਗਾ ਆ, ਵੱਖ-ਵੱਖ ਜਿਹੜੇ ਕ੍ਰਿਮੀਨਲ ਸੀਗੇ ਉਸ ਮਾਮਲਿਆਂ ਦੇ ਵਿੱਚ। ਕਹਿੰਦੇ ਵੀ ਇਸ ਦੇ ਨਾਲ ਕਈ ਚੋਰੀ ਕੀਤੀਆਂ ਗੱਡੀਆਂ ਤੇ ਜਿਹੜਾ ਚੋਰੀ ਕੀਤਾ ਮਰਚੈਂਡਾਈਜ਼ ਆ ਉਹ ਵੀ ਉਹਨਾਂ ਨੇ ਜਿਹੜਾ ਜ਼ਬਤ ਕੀਤਾ ਹੈਗਾ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ 120 CHP ਆਫਿਸਰ ਓਕਲੈਂਡ ਦੇ ਵਿੱਚ ਘੱਲੇ ਆ, ਉਹਦੇ ਨਾਲ ਆਲਰੇਡੀ 71 ਜਿਹੜੀਆਂ ਗ੍ਰਿਫਤਾਰੀਆਂ ਹੋ ਗਈਆਂ ਆ। ਤਾਂ ਇਹ ਨਾ ਹੋਵੇ ਵੀ ਹੁਣ ਗ੍ਰਿਫਤਾਰ ਕਰਕੇ ਬਾਅਦ 'ਚ ਇਹਨਾਂ ਨੂੰ ਜਲਦੀ ਛੱਡ ਦੇਣ ਤੇ ਫਿਰ ਇਹ ਬਾਅਦ 'ਚ ਕਰਦੇ ਰਹਿਣ। ਥੋੜਾ ਪ੍ਰੋਸੀਕਿਊਸ਼ਨ ਲੈਵਲ ਨੂੰ ਅੱਗੇ ਵਧਾ ਕੇ ਤੇ ਹੋਰ ਬਾਕੀ ਥਾਵਾਂ ਦੇ ਵਿੱਚ ਜਿੱਥੇ ਕ੍ਰਾਈਮ ਬਹੁਤ ਜ਼ਿਆਦਾ ਵੱਧ ਰਿਹਾ ਆ, ਉੱਥੇ ਇਹਨਾਂ ਨੂੰ ਇੱਦਾਂ ਹੀ ਜਿਹੜੇ CHP ਅਫਸਰਸ ਆ ਉਹਨਾਂ ਨੂੰ ਹੋਰ ਵੀ ਜਿਹੜਾ ਉਹ ਲਾਉਣਾ ਜਿਹੜਾ ਉਹ ਚਾਹੀਦਾ ਆ। ਸੋ ਆਲਰੇਡੀ ਇਸ ਦੇ ਨਤੀਜੇ ਦਿਖਣੇ ਸ਼ੁਰੂ ਹੋ ਰਹੇ ਆ, ਜੋ ਕਿ ਹਰ ਇੱਕ ਜਾਣਾ ਪਹਿਲਾਂ ਵੀ ਕਹਿ ਰਿਹਾ ਸੀ ਵੀ ਭਾਈ ਜਦੋਂ ਕ੍ਰਾਈਮ ਨੂੰ ਢਿੱਲ ਦਊਂਗੇ ਇਹ ਵਧਣਾ ਆ, ਤੇ ਜਦੋਂ ਨੱਥ ਪਾਉਂਗੇ ਤਾਂ ਇਹ ਠੀਕ ਜਿਹੜਾ ਉਹ ਹੋ ਸਕਦਾ ਆ। ਸੋ ਆਪਣੇ ਸਾਹਮਣੇ ਇਹ ਤਜਰਬੇ ਹੋ ਰਹੇ ਆ। ਸੋ ਇੱਥੇ ਹੁਣ 71 ਜਾਣਿਆਂ ਦੀ ਓਵਰਆਲ ਪਿਛਲੇ ਕੁਝ ਦਿਨਾਂ ਦੇ ਵਿੱਚ ਗ੍ਰਿਫਤਾਰੀ ਹੋਈ ਆ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਨੈਸ਼ਨਲ ਸਿਕਿਉਰਿਟੀ ਥ੍ਰੈਟ ਦੀ ਵਾਰਨਿੰਗ ਦਿੱਤੀ ਗਈ ਆ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੱਲੋਂ। ਕਹਿੰਦੇ ਵੀ ਰਸ਼ੀਆ ਵਾਲੇ ਨਿਊਕਲੀਅਰ ਵੈਪਨ ਸਪੇਸ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਹਾਊਸ ਇੰਟੈਲੀਜੈਂਸ ਕਮੇਟੀ ਦੇ ਚੇਅਰਮੈਨ ਨੇ ਵਾਰਨਿੰਗ ਦਿੱਤੀ ਸੀ ਵੀ ਨੈਸ਼ਨਲ ਸਿਕਿਉਰਿਟੀ ਥ੍ਰੈਟ ਹੈਗਾ ਜੋ ਡੀਸਟੇਬਲਾਈਜ਼ ਕਰਨ ਜਾ ਰਿਹਾ ਫੋਰਨ ਮਿਲਟਰੀ ਕੈਪੇਬਿਲਿਟੀ ਨੂੰ। ਇਹ ਬਹੁਤ ਸੀਰੀਅਸ ਆ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਇਹਦੇ ਬਾਬਤ ਜੋ ਵੀ ਇਨਫੋਰਮੇਸ਼ਨ ਹੈਗੀ ਆ ਉਹ ਡੀਕਲਾਸੀਫਾਈ ਕਰਨੀ ਚਾਹੀਦੀ ਆ, ਤਾਂ ਕਿ ਬਾਕੀ ਦੇ ਜਿਹੜੇ ਮੈਂਬਰਸ ਹੋਰ ਸਾਰੇ ਉਹ ਦੇਖ ਸਕਣ ਕੀ ਕੁਝ ਵਾਪਰ ਰਿਹਾ ਹੈਗਾ। ਸੋ ਅੱਜ ਵਾਈਟ ਹਾਊਸ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਇਹ ਕਿਹਾ ਆ ਵੀ ਰਸ਼ੀਆ ਜਿਸ ਚੀਜ਼ ਦੀ ਟਰਾਈ ਕਰ ਰਿਹਾ ਹੈ ਸਪੇਸ ਦੇ ਵਿੱਚ ਨਿਊਕਲੀਅਰ ਵੈਪਨਸ ਭੇਜਣ ਦੀ, ਇਹਦੇ ਨਾਲ ਇਹ ਨਹੀਂ ਹੈ ਵੀ ਉਹ ਧਰਤੀ ਦੇ ਉੱਤੇ ਸਿੱਟ ਕੇ ਤਾਂ ਉਹ ਡੈਮੇਜ ਹੋਊਗਾ, ਪਰ ਜਿਹੜੇ ਸਪੇਸ ਦੇ ਵਿੱਚ ਜਿੰਨੇ ਵੀ ਸਪੇਸ ਸਟੇਸ਼ਨਸ ਆ ਉਹਨਾਂ ਨੂੰ ਡੈਮੇਜ ਕਰ ਸਕਦਾ ਹੈਗਾ, ਉਹਨਾਂ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਆ। ਜੀ ਬਿਲਕੁਲ। ਸੋ ਇਹ ਸੈਟੇਲਾਈਟਸ ਦੇ ਲਈ ਇੱਕ ਵੱਡਾ ਜਿਹੜਾ ਖਤਰਾ ਹੋ ਸਕਦਾ ਆ। ਰੂਸ ਉਰੇ ਵੀ ਨਹੀਂ ਮਾਣਦਾ, ਕਹਿੰਦੇ ਵੀ ਹੁਣ ਆਲਰੇਡੀ ਸਪੇਸ ਦੇ ਵਿੱਚ ਵੀ ਇੱਦਾਂ ਦੀਆਂ ਕੈਪੇਬਿਲਿਟੀਜ਼ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਚੀਨ ਦੇ ਉੱਤੇ ਵੀ ਇੱਦਾਂ ਦੇ ਜਿਹੜੇ ਆ ਉਹ ਦੋਸ਼ ਲੱਗਦੇ ਰਹੇ ਆ। ਯਾਦ ਦਿਵਾਉਂਦੇ ਜਾਈਏ ਪਿਛਲੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਕਾਰਜਕਾਲ ਦੇ ਵਿੱਚ ਸਪੇਸ ਫੋਰਸ ਅਮਰੀਕਾ ਦੇ ਵੱਲੋਂ ਇੱਕ ਨਵੀਂ ਕਹਿ ਲਓ ਵੀ ਇੱਕ ਸ਼ਾਖਾ ਆ ਉਹ ਬਣਾਈ ਗਈ ਸੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਲੈਂਡਸਲਾਈਡਸ ਨੇ LA ਦੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਪਹੁੰਚਾਇਆ ਆ।
ਹੁਣ ਵੱਡੇ ਮਹੱਲ ਕਹਿ ਲਓ ਜਾਂ ਬਹੁਤ ਵੱਡੇ ਮਲਟੀ ਮਿਲੀਅਨ ਡਾਲਰ ਜਿਹੜੇ ਮੈਂਸ਼ਨਸ ਆ, ਘਰ ਆ, ਉਹ ਡਿੱਗਣ ਦੀ ਕਗਾਰ ਦੇ ਉੱਤੇ ਬਣੇ ਪਏ ਆ। ਅੱਜ ਰਾਤ ਤੋਂ ਫੇਰ ਕਹਿੰਦੇ ਵੀ ਹੋਰ ਜ਼ਿਆਦਾ ਮੀਂਹ ਦੱਸਿਆ ਜਾ ਰਿਹਾ ਹੈ, ਅਗਲੇ ਕਈ ਦਿਨਾਂ ਤੱਕ ਪੈ ਸਕਦਾ ਆ। ਕਲਿਫ ਸਾਈਡ ਜਿਹੜੇ ਹੁੰਦੇ ਆ ਬਿਲਕੁਲ ਸਮੁੰਦਰ ਦੇ ਕੰਢੇ ਆ, ਉੱਚੀਆਂ ਕਹਿ ਲਓ ਵੀ ਕਲਿਫਸ ਜਿਹੜੀਆਂ ਹੁੰਦੀਆਂ ਆ, ਉਹ ਕਹਿ ਲਓ ਵੀ ਰੁੜਨੀਆਂ ਸ਼ੁਰੂ ਹੋ ਗਈਆਂ ਆ। ਉਹ ਬਹੁਤ ਜ਼ਿਆਦਾ ਲੈਂਡਸਲਾਈਡ ਉੱਥੇ ਕਰ ਗਿਆ, ਉਹ ਖੁਰ ਗਈਆਂ ਆ। ਸੋ ਬੈਡ ਵੈਦਰ ਮੋਹਰੇ ਆ ਰਿਹਾ ਆ। 3 ਵੱਡੇ ਜਿਹੜੇ ਲਾਰਜ ਮਲਟੀ ਮਿਲੀਅਨ ਡਾਲਰ ਹੋਮਸ ਜੋ ਕੈਲੀਫੋਰਨੀਆ ਦੀ ਕਲਿਪ ਸਾਈਡ ਦੇ ਉੱਤੇ ਆ, ਉਹ ਇਸ ਟਾਈਮ ਡਿੱਗਣ ਦੀ ਕਗਾਰ ਦੇ ਉੱਤੇ ਆਏ ਪਏ ਆ। ਇਹ ਰੀਸੈਂਟ ਸਟਾਰਮਸ ਦੇ ਚੱਲਦੇ ਆ। ਬਹੁਤ ਹੀ ਭਾਰੀ ਮੀਂਹ ਜਿਹੜੇ ਆ ਹੁਣ ਤੱਕ ਪੈ ਚੁੱਕੇ ਆ, ਤੇ ਆਉਂਦੇ ਦਿਨਾਂ ਦੇ ਵਿੱਚ ਵੀ ਹੋਰ ਭਾਰੀ ਮੀਂਹ ਦੀਆਂ ਕਿਆਸਰਾਈਆਂ ਦੱਸੀਆਂ ਜਾ ਰਹੀਆਂ ਆ। ਕਹਿੰਦੇ ਵੀ ਉੱਥੇ ਹੁਣ ਡਰਟ ਦੇ, ਸੈਂਡ ਦੇ, ਰੌਕ ਦੇ ਜਿਹੜੇ ਪਾਈਲ ਆ ਜਿਹੜੇ ਉਹ ਲੱਗੇ ਪਏ ਆ, ਤੇ 150 ਫੁੱਟ ਹੇਠਾਂ ਥੱਲੇ ਜਿਹੜਾ ਉਹ ਮਹਾਸਾਗਰ ਆ। ਤੇ ਜੇ ਥੱਲੋਂ ਜ਼ਮੀਨ ਹੋਰ ਥੋੜੀ ਜਿਹੀ ਵੀ ਖੁਰਦੀ ਆ ਜਾਂ ਖਿਸਕਦੀ ਆ, ਤਾਂ ਇਹ ਮਲਟੀ ਮਿਲੀਅਨ ਡਾਲਰ ਘਰ ਜਿਹੜੇ ਆ ਉਹ ਵੀ ਪਾਣੀ ਦੇ ਵਿੱਚ ਜਾ ਪੈਣਗੇ। 14 ਮਿਲੀਅਨ ਡਾਲਰ, 13 ਮਿਲੀਅਨ ਡਾਲਰ ਤੇ 16 ਮਿਲੀਅਨ ਡਾਲਰ ਦੇ ਇਹ ਜਿਹੜੇ 3 ਘਰ ਆ, ਉਹਨਾਂ ਨੂੰ ਇਸ ਟਾਈਮ ਮੀਂਹ ਤੋਂ ਖਾਸਾ ਖਤਰਾ ਬਣਿਆ ਪਿਆ ਹੈਗਾ ਆ। ਬਹੁਤ ਸਾਰੇ ਸਾਡੇ ਸਰੋਤੇ ਆਲ ਓਵਰ ਦੀ ਵਰਲਡ ਸੁਣਦੇ ਆ। ਅਮਰੀਕਾ ਦੇ ਵਿੱਚ ਜਿੱਦਾਂ ਲੋਕਾਂ ਦੇ ਘਰ ਪਹਾੜੀ ਦੇ ਵੱਲ ਨੂੰ ਉੱਚੀਆਂ ਪਹਾੜੀਆਂ ਤੇ ਚੜ੍ਹਦੇ ਆ, ਜਾਂਦੇ ਆ, ਤੇ ਇੱਦਾਂ ਜਿਹੜੇ ਸਮੁੰਦਰ ਦੇ ਕੰਢੇ ਕਲਿਫ ਜਿਹੜੀਆਂ ਉੱਚੀਆਂ ਹੁੰਦੀਆਂ, ਉਹਨਾਂ ਦੇ ਉੱਤੇ ਜਿਹੜੇ ਘਰ ਹੁੰਦੇ ਉਹ ਬੜੇ ਮਹਿੰਗੇ ਹੁੰਦੇ ਆ। ਲੋਕ ਕਹਿੰਦੇ ਵੀ ਸਾਡੇ ਘਰ ਬਹੁਤ ਮਹਿੰਗੇ ਆ। ਸੋ ਇਦਾਂ ਹੀ ਸਦਰਨ ਕੈਲੀਫੋਰਨੀਆ ਦੇ ਵਿੱਚ ਡਾਨਾ ਪੁਆਇੰਟ ਕਰਕੇ ਇਹ ਛੋਟਾ ਜਿਹਾ ਟਾਊਨ ਹੈਗਾ ਕੈਲੀਫੋਰਨੀਆ 'ਚ, ਜਿੱਥੇ 3 ਘਰ, ਜਿਸ ਤਰ੍ਹਾਂ ਤੁਸੀਂ ਦੱਸਿਆ, 16 ਮਿਲੀਅਨ, 13 ਮਿਲੀਅਨ, 12 ਮਿਲੀਅਨ ਦੇ, ਉਹਨਾਂ ਦੇ ਥੱਲੇੋਂ ਜਿਹੜੀ ਮਿੱਟੀ ਖਿਸਕ ਗਈ ਹੈਗੀ ਆ, ਕਿਸੇ ਵੀ ਟਾਈਮ ਉਹ ਡਿੱਗ ਸਕਦੇ ਹੈਗੇ ਆ। ਸੋ ਬਹੁਤ ਸਾਰੇ ਲੋਕ ਔਖੇ ਵੀ ਆ, ਕਹਿੰਦੇ ਵੀ ਪਹਿਲੇ ਲੋਕਾਂ ਨੂੰ ਇਦਾਂ ਦੇ ਘਰ ਨਹੀਂ ਬਣਾਉਣ ਦੇਣੇ ਚਾਹੀਦੇ ਸਿਟੀ ਨੂੰ। ਇੱਕ ਬੰਦਾ ਕਹਿੰਦਾ ਵੀ ਕਹਿੰਦਾ ਜਿਹੜੇ ਸਮਝਦਾਰ ਬੰਦੇ ਹੁੰਦੇ ਆ, ਉਹ ਚਟਾਨਾਂ ਦੇ ਘਰ ਬਣਾਉਂਦੇ, ਜਿਹੜੇ ਬੇਵਕੂਫ ਹੁੰਦੇ ਆ ਉਹ ਰੇਤ ਦੇ ਉੱਤੇ ਬਣਾਉਂਦੇ ਹੈਗੇ। ਸੋ ਇਦਾਂ ਦੇ ਵੀ ਆ, ਪਰ ਜਿਨ੍ਹਾਂ ਨੇ ਹੁਣ ਇੰਨੇ ਮਹਿੰਗੇ ਘਰ ਬਣਾਏ ਆ, ਉਹਨਾਂ ਦਾ ਜਿਹੜਾ ਆ ਹੁਣ ਸਾਰਾ ਕੁਛ ਇਹ ਤੋਂ ਬਾਹਰ ਨਿਕਲ ਜਾਣਾ। ਇਹੀ ਨਹੀਂ ਹਰਜੋਤ ਸਿੰਘ ਜੀ, ਓਵਰਆਲ ਕੈਲੀਫੋਰਨੀਆ ਦੇ ਕੋਸਟਲ ਇਲਾਕਿਆਂ ਦੇ ਵਿੱਚ ਬਹੁਤ ਵੱਡੀ ਇੱਕ ਜੰਗ ਚੱਲ ਰਹੀ ਆ ਰੀਅਲ estate ਦੀ, ਤੇ ਲੋਕਾਂ ਦੇ ਵਿੱਚ ਵੀ, ਤੇ ਜਿਹੜੇ ਇਨਵਾਇਰਮੈਂਟਲਿਸਟ ਆ ਉਹਨਾਂ ਦੀ ਵੀ। ਇਨਵਾਇਰਮੈਂਟਲਿਸਟ ਕਹਿੰਦੇ ਵੀ ਇਹ ਤਾਂ ਬਹੁਤ ਖਤਰਾ ਆ ਜੇ ਇੱਥੇ ਬਣਾਉਂਦੇ ਆ, ਜਿਸ ਹਿਸਾਬ ਦੇ ਨਾਲ ਵੈਦਰ ਪੈਟਰਨ ਚੇਂਜ ਹੋ ਰਹੇ, ਉਹ ਸਾਰਾ ਕੁਝ ਹੋ ਰਿਹਾ, ਕਲਾਈਮੇਟ ਚੇਂਜ ਹੋ ਰਿਹਾ, ਇਹ ਖਤਰੇ ਵਾਲੀ ਜਿਹੜੀ ਗੱਲ ਆ। ਕਈਆਂ ਦੇ ਘਰ ਆਲਰੇਡੀ ਇਦਾਂ ਡਿੱਗ ਚੁੱਕੇ ਹੈਗੇ ਆ, ਤੇ ਪਰ ਜਿਹੜੇ ਰੀਅਲ estate ਵਾਲੇ ਆ ਜਾਂ ਇਦਾਂ ਦੇ ਲੋਕ ਆ, ਉਹ ਚਾਹੁੰਦੇ ਨਹੀਂ ਆ ਵੀ ਅਸੀਂ ਇੱਥੋਂ ਜਿਹੜਾ ਉਹ ਬਾਹਰ ਜਾਈਏ। ਸਿਟੀ ਨੇ ਤਾਂ ਹਰਜੋਤ ਸਿੰਘ ਜੀ ਕਿਉਂ ਕਹਿਣਾ ਆ, ਜਿਨ੍ਹਾਂ ਦਾ 16-17 ਮਿਲੀਅਨ ਡਾਲਰ ਦਾ ਘਰ ਆ, ਤਾਂ ਉਹ ਪ੍ਰਾਪਰਟੀ ਟੈਕਸ ਵੀ ਉਹਨਾਂ ਨੂੰ ਕਿੰਨਾ ਜਿਹੜਾ ਉਹ ਮਿਲ ਰਿਹਾ ਹੋਊਗਾ, ਉਹ ਤਾਂ ਬਣਾ ਲੈਣ ਦੇਣਗੇ। ਪਰ ਇੱਥੇ ਜਿਹੜਾ ਹੁਣ ਜਾਨ ਮਾਲ ਦਾ ਵੀ ਜਿਹੜਾ ਖਤਰਾ ਨਾਲ ਦੇ ਨਾਲ ਬਣਿਆ ਪਿਆ ਹੈਗਾ ਆ। ਸੋ ਲੈਟਸ ਸੀ ਕੀ ਬਣਦਾ ਆ, ਪਰ ਲਗਾਤਾਰ ਮੀਂਹ ਜਿੱਦੇ ਹੁਣ ਅਗਲੀ ਏਰੀ ਆਉਣੇ ਆ, ਹੋ ਸਕਦਾ ਆ ਵੀ ਅਗਲੇ ਨਿਊਜ਼ ਬੁਲੇਟਿਨ ਦੇ ਵਿੱਚ ਇਹ ਵੀ ਖਬਰ ਹੋਵੇ ਵੀ ਇਹਨਾਂ ਵਿੱਚੋਂ ਇੱਕ ਅੱਧਾ ਸਮੁੰਦਰ ਵਿੱਚ ਵੀ ਰੁੜ ਗਿਆ ਹੈਗਾ ਆ। ਜੀ, ਤੇ ਹੈਲਥ ਵਾਇਲੇਸ਼ਨਸ ਦੀ ਜੇ ਗੱਲਬਾਤ ਕਰਦੇ ਜਾਈਏ, ਸੈਨ ਫਰਾਂਸਿਸਕੋ ਦੇ ਵਿੱਚ ਫ੍ਰਿਜ਼ਨੋ ਏਰੀਏ ਦੇ ਵਿੱਚ ਜੋ ਉੱਥੇ ਦੀ ਹੈਲਥ ਡਿਪਾਰਟਮੈਂਟ ਆ, ਉਹਨਾਂ ਨੇ 10 ਦੇ ਕਰੀਬ ਰੈਸਟੋਰੈਂਟਸ ਨੂੰ ਇੰਸਪੈਕਟ ਕੀਤਾ, ਤੇ ਜਿਨ੍ਹਾਂ ਦੇ ਵਿੱਚ ਹੈਲਥ ਦੀਆਂ ਵਾਇਲੇਸ਼ਨ ਪਾਈਆਂ ਗਈਆਂ, ਜਿਨ੍ਹਾਂ ਦੇ ਵਿੱਚ ਚੂਹਿਆਂ ਦੀਆਂ ਬਿੱਠਾਂ, ਕਾਕਰੋਚਸ, ਸਫਾਈ ਨਹੀਂ ਸੀਗੀ ਚੱਜ ਨਾਲ, ਗਰਬੇਜ ਜ਼ਿਆਦਾ ਸੀ। ਸੋ ਉਸ ਕਰਕੇ 10 ਰੈਸਟੋਰੈਂਟ ਜੋ ਆ ਉਹਨਾਂ ਨੇ ਬੰਦ ਕਰਨ ਦਾ ਜਿਹੜਾ ਹੁਕਮ ਕਰ ਦਿੱਤਾ ਹੈਗਾ। ਜਦੋਂ ਤੱਕ ਉਹਨਾਂ ਦੀ ਪੂਰੀ ਐਨ ਅਪ ਟੂ ਡੇਟ ਉਹ ਕੋਡ ਵਾਇਲੇਸ਼ਨ ਕਰੈਕਟ ਨਹੀਂ ਕਰਦੇ, ਤਦੋਂ ਤੱਕ ਇਹ ਰੈਸਟੋਰੈਂਟ ਬੰਦ ਰਹਿਣਗੇ। ਜੀ, ਸੈਂਟਰਲ ਵੈਲੀ ਦੇ ਵਿੱਚੋਂ ਹੋਰ ਜਿਹੜੀ ਇਸ ਟਾਈਮ ਖਬਰ ਆ ਰਹੀ ਆ, ਕਿਸਾਨ ਇਸ ਟਾਈਮ ਮੌਸਮ ਦੀ ਮਾਰ ਵੀ ਝੱਲਦੇ ਆ, ਘੱਟ ਪ੍ਰਾਈਸਾਂ ਦਾ ਵੀ ਇਹਨਾਂ ਨੂੰ ਇੱਥੇ ਕਹਿ ਲਓ ਵੀ ਉਹ ਨੁਕਸਾਨ ਜਿਹੜਾ ਉਹ ਝੱਲਣਾ ਪੈ ਰਿਹਾ ਆ। ਕਹਿੰਦਾ ਇਸੇ ਦੌਰਾਨ ਹੁਣ ਜਦੋਂ ਬਲੂਮ ਸੀਜ਼ਨ ਆਉਣ ਵਾਲਾ ਆ, ਤੇ ਇੱਕ ਨਵੇਂ ਤਰ੍ਹਾਂ ਦਾ ਇੱਕ ਗਰੋਇੰਗ ਕ੍ਰਾਈਮ ਜਿਹੜਾ ਆ ਉਹਦੀ ਸਮੱਸਿਆ ਆ ਰਹੀ ਆ। ਸ਼ਹਿਦ ਦੀਆਂ ਮੱਖੀਆਂ ਦੀਆਂ ਹਾਈਵਜ਼, ਟਰੈਕਟਰਸ ਤੇ ਫਾਰਮ ਦੇ ਵਿੱਚੋਂ ਹੋਰ ਬਹੁਤ ਸਾਰਾ ਸਮਾਨ ਜਿਹੜਾ ਲਗਾਤਾਰ ਚੋਰੀ ਹੋ ਰਿਹਾ। ਕੁਝ ਦਿਨ ਪਹਿਲਾਂ ਆਪਾਂ ਖਬਰ ਕੀਤੀ ਸੀ ਵੀ ਕਿੱਦਾਂ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਸ਼ੈਰਿਫ ਆਫਿਸ ਨੇ ਦੱਸਿਆ ਸੀਗਾ ਵੀ 100 ਤੋਂ ਵੱਧ ਜਿਹੜੀਆਂ ਸ਼ਹਿਦ ਦੇ ਮੱਖੀਆਂ ਦੇ ਡੱਬੇ ਹੁੰਦੇ ਆ, ਉਹ ਚੋਰੀ ਹੋਏ ਸੀਗੇ। ਸੋ ਇਸੇ ਦੇ ਨਾਲ ਕੈਟਲ, ਹੈਵੀ ਇਕਵਿਪਮੈਂਟ ਤੇ ਹੋਰ ਐਗਰੀਕਲਚਰ ਕਮੋਡਿਟੀਜ਼ ਜਿਨ੍ਹਾਂ 'ਚ ਕਾਪਰ, ਕੈਮੀਕਲਸ, ਉਹ ਫਾਰਮਸ ਤੋਂ ਲਗਾਤਾਰ ਜਿਹੜਾ ਆ ਉਹ ਚੋਰੀ
ਹੋ ਰਿਹਾ ਹੈਗਾ ਆ। ਸੋ ਕ੍ਰਾਈਮ ਕਹਿੰਦੇ ਵੀ ਹੁਣ ਇਕੱਲਾ ਸ਼ਹਿਰੀ ਪ੍ਰੋਬਲਮ ਨਹੀਂ, ਇਹ ਪੇਂਡੂ ਪ੍ਰੋਬਲਮ ਵੀ ਇੱਕ ਬਣਦਾ ਜਾ ਰਿਹਾ ਆ। ਰੂਰਲ ਕਮਿਊਨਿਟੀਜ਼ ਨੂੰ ਵੀ ਇਸ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਆ। ਆਪਣੇ ਨਾਲ ਦੀ ਜਿਹੜੀ ਕਾਉਂਟੀ ਹੈ ਇੱਥੇ ਕਲੈਰੀ ਕਾਉਂਟੀ ਦੇ ਵਿੱਚ ਹੁਣ ਤੱਕ $3 ਮਿਲੀਅਨ ਦੀ ਕੀਮਤ ਦਾ ਐਗਰੀਕਲਚਰ ਇਕਵਿਪਮੈਂਟ ਪ੍ਰੋਡਿਊਸ ਤੇ ਲਾਈਵ ਸਟਾਕ ਆ ਉਹ ਚੋਰੀ ਹੋ ਚੁੱਕਾ ਹੈਗਾ ਆ। ਸੋ ਇਹ ਇੱਕ ਬਹੁਤ ਚਿੰਤਾਜਨਕ ਸਬੱਬ ਆ। ਸਭ ਨੂੰ ਹੀ ਪਤਾ ਆ ਵੀ ਹਜ਼ਾਰਾਂ ਹੀ ਡਾਲਰ ਤੋਂ ਲੱਖਾਂ ਹੀ ਡਾਲਰ ਦੇ ਜਿਹੜੀ ਅੱਜ ਕੱਲ੍ਹ ਇਕਵਿਪਮੈਂਟ ਨਵਾਂ ਆਉਂਦਾ ਆ, ਜੇ ਕਿਸੇ ਫਾਰਮਰ ਜਾਂ ਰੈਂਚਰ ਦਾ ਉਹ ਚੋਰੀ ਹੋ ਜਾਵੇ ਤਾਂ ਉਸ ਦੀ ਭਰਪਾਈ ਕਰਨਾ ਜਾਂ ਉਹਦੀ ਥਾਂ ਦੇ ਉੱਤੇ ਕੋਈ ਹੋਰ ਨਵਾਂ ਲੈ ਕੇ ਆਉਣਾ ਤਾਂ ਉਹ ਬਹੁਤ ਹੀ ਕੰਮ ਔਖਾ ਬਣ ਜਾਂਦਾ ਆ। ਸੋ ਇਹ ਇੱਕ ਨਵੀਂ ਜਿਹੜੀ ਸਮੱਸਿਆ ਸੈਂਟਰਲ ਵੈਲੀ ਦੇ ਵਿੱਚ ਜਾਂ ਵੱਧ ਰਹੀ ਜਿਹੜੀ ਇੱਕ ਇਹ ਸਮੱਸਿਆ ਆ ਉਹ ਇੱਧਰ ਨੂੰ ਆਈ ਹੋਈ ਆ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਨੀ ਆ। ਜਦ ਤੱਕ ਸਟਾਕ ਮਾਰਕੀਟ ਬਾਰੇ ਤੁਸੀਂ ਦੱਸਦੇ ਆ, ਐਮਾਜ਼ੋਨ ਦੇ ਫਾਊਂਡਰ ਜੈਫ ਬੇਜ਼ੋਸ ਨੇ $2 ਬਿਲੀਅਨ ਦੇ ਜਿਹੜੇ ਸਟਾਕ ਆ ਉਹ ਸੈੱਲ ਕਰ ਦਿੱਤੇ ਹੈਗੇ ਆ, 12 ਮਿਲੀਅਨ ਸ਼ੇਅਰਸ। ਇਸੇ ਤਰ੍ਹਾਂ ਜਾਪਾਨ ਰਿਸੈਸ਼ਨ ਦੇ ਵਿੱਚ ਚਲੇ ਗਿਆ ਹੈਗਾ। ਜਾਪਾਨ ਦਾ GDP 0.4% ਚੌਥੇ ਕੁਆਰਟਰ ਦੇ ਵਿੱਚ ਕੰਟਰੈਕਟ ਹੋ ਗਿਆ। ਸੋ ਹੁਣ ਜਾਪਾਨ ਜੇ ਦੱਸਦੇ ਜਾਈਏ, ਪਹਿਲੇ ਨੰਬਰ ਤੇ ਅਮਰੀਕਾ ਦੀ ਇਕਨੋਮੀ, ਦੂਜੇ ਨੰਬਰ ਤੇ ਚਾਈਨਾ, ਤੀਜੇ ਤੇ ਜਰਮਨੀ, ਤੇ ਜਾਪਾਨ ਹੁਣ ਚੌਥੇ ਨੰਬਰ ਦੇ ਉੱਤੇ ਚਲਾ ਗਿਆ ਹੈ ਜੀ। ਤੇ ਜੇ ਮਾਰਕੀਟ ਦੀ ਹਾਲ ਕਰਦੇ ਜਾਈਏ ਤਾਂ ਅੱਜ ਦੀ ਕਲੋਜ਼ਿੰਗ ਦੇ ਉੱਤੇ ਡਾਓ ਜੋਨ 152 ਪੁਆਇੰਟ ਵੱਧ ਕੇ 38,424 ਦੇ ਉੱਤੇ, S&P 48 ਪੁਆਇੰਟ ਵੱਧ ਕੇ 5,001 ਦੇ ਉੱਤੇ, ਨੈਸਡੈਕ 204 ਪੁਆਇੰਟ ਵੱਧ ਕੇ 15,859 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,005 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $76 ਪ੍ਰਤੀ ਬੈਰਲ, 10 ਈਅਰ ਯੀਲਡ 4.23%, ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 51,950 ਤੇ ਇਥੀਰੀਅਮ $2,782 ਦੇ ਬਰਾਬਰ ਚੱਲ ਰਿਹਾ ਹੈ ਜੀ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 98 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 14 ਪੈਸੇ, $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਤੇ ਪ੍ਰੋਗਰਾਮ ਸਮਾਪਤੀ ਤੋਂ ਪਹਿਲਾਂ ਦੱਸੀ ਜਾਈਏ, ਹੁਣ ਤੋਂ ਬਾਅਦ ਰਹਿਰਾ ਸਾਹਿਬ ਤੇ ਫਿਰ ਸਟਾਕਟਨ ਗੁਰਦੁਆਰਾ ਸਾਹਿਬ ਤੋਂ ਭਾਈ ਹਰਪਾਲ ਸਿੰਘ ਜੀ ਕਥਾਵਾਚਕ ਜੋ ਹੈਗੇ ਆ ਫਤਿਹਗੜ੍ਹ ਸਾਹਿਬ ਤੋਂ, ਉਹ ਕਥਾ ਕਰਦੇ ਆ। ਤੇ ਨਾਲ ਦੀ ਨਾਲ ਸਰੋਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਲੀਜ਼ ਜਿੰਨੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਪੂਰੇ ਵਰਲਡ ਦੇ ਵਿੱਚ ਹੈਗੇ ਆ, ਉਹਨਾਂ ਨੂੰ ਦੱਸਿਓ ਵੀ ਕੱਲ ਨੂੰ ਭਾਈ ਜੋ ਸੰਦੀਪ ਸਿੰਘ ਦੀਪ ਸਿੱਧੂ ਦੀ ਜੋ ਵਰਸੀ ਹੈਗੀ ਆ, ਉਹਦੀ ਯਾਦ ਦੇ ਵਿੱਚ ਪੰਜਾਬੀ ਰੇਡੀਓ USA ਦੇ ਉੱਤੇ ਬਾਅਦ ਦੁਪਹਿਰ 3 ਵਜੇ ਤੋਂ 5 ਵਜੇ ਤਾਈਂ ਸਪੈਸ਼ਲ ਪ੍ਰੋਗਰਾਮ ਹੋਣ ਜਾ ਰਿਹਾ, ਜੋ ਦੀਪ ਸਿੱਧੂ ਹੁਣਾਂ ਦੀ ਯਾਦ ਦੇ ਵਿੱਚ ਭਾਈ ਅਜਮੇਰ ਸਿੰਘ ਜੀ, ਭਾਈ ਅਵਤਾਰ ਸਿੰਘ ਜੀ ਤੇ ਡਾਕਟਰ ਅਮਰਜੀਤ ਸਿੰਘ ਜੀ ਆਪਣੇ ਵਿਚਾਰ ਰੱਖਣਗੇ ਜੀ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਾਨੀ ਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।